ਜੀ ਅਸਲਾਮ ਵਾਲੇकुम ਜੀ ਪਿਆਰੇ ਸੱਜਣੋ ਪਿਆਰੇ ਮਿੱਤਰੋ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵੀਰੋ ਮੈਂ ਇਸ ਟਾਈਮ ਮੌਜੂਦ ਹਾਂ ਚੱਕ ਨੰਬਰ 174 ਗਾਫ ਬੇ ਸੁਖੜੰਗੀਆਂ ਤਹਿਸੀਲ ਸਮੁੰਦਰੀ ਦਾ ਸਿਰਕੜਵਾ ਪਿੰਡ ਬਾਬਾ ਜੀ ਮੁਹੰਮਦ ਇਸਾਕ ਅਹਿਮਦ ਸਾਹਿਬ ਗੁੱਜਰ ਉਹਨਾਂ ਦੇ ਡੇਰੇ ਤੇ ਬਾਬਾ ਜੀ ਦੀ ਮਿਹਰਬਾਨੀ ਹੈ ਉਹਨਾਂ ਨੇ ਆਖਿਆ ਤੁਹਾਨੂੰ ਅੱਜ ਇੱਕ ਗੱਲ ਸੁਣਾਉਂਦੇ ਆ ਤੇ ਗੱਲ ਗੌਰ ਨਾਲ ਸੁਣਨੀ ਐਂਡ ਤੱਕ ਵੀਡੀਓ ਵੇਖਣੀ ਹੈ ਬੜੀ ਸਵਾਦੀ ਗੱਲ ਹੈ ਜੀ ਬਾਬਾ ਜੀ ਬਾਦਸ਼ਾਹ ਦੇ ਵਜ਼ੀਰ ਬੈਠੇ ਜੀ ਤੇ ਵਜ਼ੀਰ ਬਾਦਸ਼ਾਹ ਨੂੰ ਆਂਦਾ ਬਾਦਸ਼ਾਹ ਸਲਾਮਤ ਦੁਨੀਆ ਭਲੋ ਸੋ ਭਲੀ। ਜੀ ਉਹ ਬਾਦਸ਼ਾਹ ਨੇ ਆਖਿਆ ਅੱਗੋਂ ਵੀ ਵਜ਼ੀਰ ਸਾਹਿਬ ਮੈਂ ਮੌਕੇ ਦਾ ਹਾਕਮ ਹਾਂ ਤੇ ਬਾਦਸ਼ਾਹ ਆ, ਹਰ ਚੀਜ਼ ਮੇਰੇ ਥੱਲੇ ਆ। ਉਹਨੇ ਕਿਹਾ ਬਾਦਸ਼ਾਹ ਸਲਾਮਤ ਇਹ ਤੁਹਾਨੂੰ ਮੰਨਣੀ ਪਏਗੀ ਫਿਰ ਦੁਨੀਆ ਭਲੋ ਸੋ ਭਲੀ। ਉਹ ਬਾਦਸ਼ਾਹ ਮੰਨੇ ਨਾ ਵਜ਼ੀਰ ਉਹਨੂੰ ਮਨਾਏ। ਖੀਰ ਵਜ਼ੀਰ ਨੇ ਇਹ ਗੱਲ ਆਖੀ ਬਾਦਸ਼ਾਹ ਸਲਾਮਤ ਆ ਘੋੜੇ ਤੇ ਬਾਬਾ ਘੋੜੇ ਤੇ ਬਾਹਰ ਲਿਆ ਉਹ ਲੈ ਕੇ ਹੁਣ ਬਾਦਸ਼ਾਹ ਨੂੰ ਤੁਰ ਪਿਆ ਸ਼ਹਿਰ ਦੇ ਕੋਨੇ ਤੇ ਜਾ ਕੇ ਨਾ ਜੀ ਤੇ ਬਾਦਸ਼ਾਹ ਨੂੰ ਲਾ ਕੇ ਤੇ ਵਜ਼ੀਰ ਆਖਣ ਲੱਗਾ ਬਾਦਸ਼ਾਹ ਸਲਾਮਤ ਤੁਸੀਂ ਇੱਥੇ ਖੜੋਵੋ 10 ਮਿੰਟ ਮੈਂ ਆਇਆ ਤੁਹਾਨੂੰ ਡੋਈ ਲੈ ਚੱਲਣਾ। ਉਹ ਵਜ਼ੀਰ ਘੋੜਾ ਲਿਆ ਤੇ ਘਰ ਆ ਗਿਆ। ਬਾਦਸ਼ਾਹ ਉੱਥੇ ਖੜੋਤਾ। ਜਿਸਲੇ ਘੰਟਾ ਗੁਜ਼ਰ ਗਿਆ ਤੇ ਬਾਦਸ਼ਾਹ ਸੋਚੇ ਪੈ ਗਿਆ ਵੀ ਯਾਰ ਵਜ਼ੀਰ ਨੇ ਚੰਗੀ ਕੀਤੀ ਆਇਆ ਨਹੀਂ। ਉਹ ਜਿਸਲੇ ਇੰਨੀ ਗੱਲ ਹੋਈ ਤੇ ਬੰਦੇ ਉਹਦੇ ਕੋਲ 3 ਆ ਗਏ। ਠੀਕ ਹੈ ਉਹਨਾਂ ਤਿੰਨਾਂ ਬੰਦਿਆਂ ਨੂੰ ਪਤਾ ਕਿ ਸਾਡਾ ਇਹ ਬਾਦਸ਼ਾਹ ਆ। ਬਾਦਸ਼ਾਹ ਨੂੰ ਨਹੀਂ ਪਤਾ ਵੀ ਇਹ ਕੌਣ ਹੈ। ਠੀਕ ਉਹ ਜਿਸਲੇ ਖੜੋਗੇ ਆਣ ਕੇ ਤੇ ਬੋਲੀ ਠੋਲੀ ਹੋਈ ਤੇ ਬਾਦਸ਼ਾਹ ਉਹਨਾਂ ਨੂੰ ਪੁੱਛਦਾ ਜੀ। ਕੌਣ ਹੋ ਤੁਸੀਂ? ਉਹ ਬੋਲੇ ਤੇ ਆਖਣ ਲੱਗੇ ਜੀ ਅਸੀਂ ਕਾਲੇ। ਉਹ ਬਾਦਸ਼ਾਹ ਸੋਚੇ ਪੈ ਗਿਆ ਵੀ ਕਾਲੇ ਜ਼ਾਤ ਨਾ ਇਹਨੇ ਕਿਸੇ ਬਾਦਸ਼ਾਹ ਦਾ ਨਾ ਕਿਸੇ ਤਗੜੇ ਬੰਦੇ ਦਾ ਨਾਂ ਲਿਆ ਤੇ ਨਾ ਆਖਿਆ ਕਾਲੇ ਕਾਲੇ ਜ਼ਾਤ ਪਤਾ ਨਹੀਂ ਕਿੱਡੀ ਕੁੱਚੀ ਹੈ ਭਾਈ ਆ ਕਿਹੜੀ ਕੋਈ ਡਿਗਰੀ ਹੈ ਕੋਈ ਐਸਾ ਜਿਹੜਾ ਇਹ ਨਾਂ ਲਿਆ। ਉਹ ਜਿਸਲੇ ਇੰਨੀ ਗੱਲ ਹੋਈ ਤੇ ਉਹਨੇ ਆਖਿਆ ਅੱਛਾ ਉਹ ਹੁਣ ਤਿੰਨੇ ਪੁੱਛਦੇ ਨੇ ਕਿ ਤੁਸੀਂ ਕੌਣ ਹੋ? ਬਾਦਸ਼ਾਹ ਨੇ ਆਖਿਆ ਮੈਂ ਵੀ ਕਾਲਾ। ਠੀਕ ਹੈ ਉਹ ਜਿਸਲੇ ਇੰਨੀ ਗੱਲ ਉਹਨੇ ਆਖਿਆ ਬਾਦਸ਼ਾਹ ਨੇ ਵੀ ਮੈਂ ਵੀ ਕਾਲਾ ਤੇ ਉਹਨੇ ਆਪ ਸੰਦ ਜੱਫੀ ਪਾਉਣੇ ਸ਼ੁਰੂ ਕਰ ਦਿੱਤੀ। ਅੱਛਾ ਜੀ ਉਹਨੇ ਆਖਿਆ ਲੈ ਪੇਟੀ ਭਰਾ ਬੜੇ ਚਿਰ ਨਹੀਂ ਲੱਭਾ ਹੀ। ਹਾਂ ਠੀਕ ਹੈ ਬਾਦਸ਼ਾਹ ਦੀ ਅੰਦਰ ਦੀ ਤੇ ਅੰਦਰ ਹੀ ਨਾ ਗੱਲ। ਉਹ ਜਿਸਲੇ ਇੰਨੀ ਗੱਲ ਹੋਈ ਤੇ ਮਿਲੇ ਗਏ ਤੇ ਹੁਣ ਬਾਦਸ਼ਾਹ ਉਹਨੂੰ ਪੁੱਛਦਾ ਕਿ ਤੇਰੇ ਚ ਕਾਲੇ ਵਾਲੀ ਨਿਸ਼ਾਨੀ ਕੀ ਆ? ਠੀਕ ਹੈ ਖੂਬੀ ਦੱਸ ਖੂਬੀ ਦੱਸ ਆਪਣੀ। ਉਹ ਹੁਣ ਅੱਗੋਂ ਬੋਲਿਆ ਤੇ ਉਹਨੇ ਆਖਿਆ ਜੀ ਖੂਬੀ ਮੇਰੇ 'ਚ ਇਹ ਆ ਜਿਸ ਘਰ ਅਸਾਂ ਸੰਨ ਲਾਉਣੀ ਆ ਨਾ ਉਹਦੇ ਤੋਂ 3 ਪੈਲੀਆਂ ਮੈਨੂੰ ਹਟਵਾ ਥੰਮਦੇ। ਠੀਕ ਹੈ ਮੈਂ ਉੱਥੇ ਦੱਸ ਦਾਂਗਾ ਇਸ ਘਰ ਦੇ ਵਿੱਚ ਇੰਨਾ ਜ਼ੇਵਰ ਹੈ ਤੇ ਐਨੀ ਮਾਇਆ। ਠੀਕ ਹੈ ਬਾਦਸ਼ਾਹ ਹੈਰਾਨ ਹੋ ਗਿਆ ਵੀ ਯਾਰ ਇਹ ਗੈਬ ਦੇ ਇਲਮ ਜਾਣਦਾ ਬੜੀ ਤਗੜੀ ਇੰਟੈਲੀਜੈਂਸ ਬੜੀ ਇਹਨੇ ਗੱਲ ਕੀਤੀ ਹੈ। ਹੁਣ ਉਹ ਦੂਸਰੇ ਨੂੰ ਬਾਦਸ਼ਾਹ ਪੁੱਛਦਾ ਵੀ ਤੇਰੇ 'ਚ ਕੀ ਨਿਸ਼ਾਨੀ ਕਾਲਿਆਂ ਵਾਲੀ? ਉਹਨੇ ਕਿਹਾ ਮੇਰੇ 'ਚ ਇਹ ਨਿਸ਼ਾਨੀ ਹੈ ਜਿਸਲੇ ਅਸੀਂ ਉੱਥੇ ਸੰਨ ਲਾਉਣੀ ਹੈ ਨਾ ਤੇ ਨਜ਼ਦੀਕ ਅਸਾਂ ਢੁੱਕ ਜਾਣਾ ਹੈ ਜੀ ਤੇ ਮੈਨੂੰ ਪਤਾ ਵੀ ਉਸ ਘਰ ਦੇ ਪਹਿਰੂ ਕਿੰਨੇ ਨੇ ਠੀਕ ਹੈ ਸੁੱਤੇ ਕਿੰਨੇ ਨੇ ਤੇ ਜਾਗਦੇ ਕਿੰਨੇ ਨੇ। ਠੀਕ ਹੈ ਹੁਣ ਬਾਦਸ਼ਾਹ ਨੇ ਸੋਚਿਆ ਵੀ ਯਾਰ ਇਹ ਵੀ ਹੱਦ ਮੁੱਕਣ ਵਾਲੀ ਗੱਲ ਆ। ਉਹਨੇ ਦੱਸੀ ਤੇ ਇਹਨੇ ਦੱਸੀ। ਜੀ ਉਹਨੇ ਕਿਹਾ ਠੀਕ ਹੈ। ਹੁਣ ਉਹ ਤੀਸਰੇ ਨੂੰ ਪੁੱਛਦਾ ਬਾਦਸ਼ਾਹ ਵੀ ਤੇਰੇ 'ਚ ਕੀ ਨਿਸ਼ਾਨੀ ਕਾਲਿਆਂ ਵਾਲੀ? ਉਹਨੇ ਆਖਿਆ ਮੇਰੇ 'ਚ ਇਹ ਨਿਸ਼ਾਨੀ ਹੈ ਜਿਸਲੇ ਅਸੀਂ ਗਲਾ ਕਰ ਲੈਣਾ ਹਾਂ ਤੇ ਮਾਲ ਆ ਕਾਬੂ ਕਰਨਾ। ਜੀ। ਇੱਕ ਜਾਨਵਰ ਬੋਲਦਾ ਠੀਕ ਹੈ ਉਹਦੀ ਬੋਲੀ ਮੈਂ ਸਮਝਣਾ ਵੀ ਉਹ ਜਾਨਵਰ ਕੀ ਆ। ਵਾਹ ਜੀ ਵਾਹ ਵੀ ਬੜੀ ਤਗੜੀ ਖੂਬੀ ਹੈ ਉਹ ਬਾਦਸ਼ਾਹ ਹੈਰਾਨ ਹੋ ਗਿਆ। ਉਹਨੇ ਆਖਿਆ ਯਾਰ ਇਹ ਤੇ ਗੱਲ ਹੋ ਗਈ ਜੀ ਕਿ ਜਿਹੜੀ ਇਹ ਬੇਜ਼ਬਾਨ ਜਾਨਵਰ ਦੀ ਬੋਲੀ ਸਮਝਦਾ ਇਹਦੀ ਬੜੀ ਗੱਲ ਹੈ। ਵਾਹ ਉਹਨੇ ਜੀ ਆਖਿਆ ਠੀਕ ਹੈ। ਉਹ ਹੁਣ ਤਿੰਨੇ ਰਲ ਕੇ ਪੁੱਛਦੇ ਨੇ ਵੀ ਸਾਥੋਂ ਤੇ ਪੁੱਛ ਲਿਆਈ ਜੀ ਤੇ ਤੂੰ ਦੱਸ ਤੇਰੇ 'ਚ ਕਾਲਿਆਂ ਵਾਲੀ ਖੂਬੀ ਕੀ ਹੈ? ਆ ਤੂੰ ਆਪਣੀ ਵੀ ਦੱਸ ਹੁਣ ਆਪਣੀ ਦੱਸ। ਉਹ ਬਾਦਸ਼ਾਹ ਕੋ ਬੋਲਿਆ ਤਾਂ ਉਹਨੇ ਕਿਹਾ ਚੋਰ ਚੋਰੀ ਤੋਂ ਟਾਈਮ ਤੇ ਫੜਿਆ ਜਾਏ ਹਾਂ ਸਿਰ ਤੋਂ ਮੈਂ ਉਹਦਾ ਵਾਲ ਵਿੰਗਾ ਨਹੀਂ ਹੁੰਦਾ ਵਾਹ ਜੀ ਵਾਹ ਤੇ ਮੈਂ ਉਹਨੂੰ ਛਡਾ ਲਿਆ। ਠੀਕ ਉਹਨਾਂ ਕਿਹਾ ਫਿਰ ਉੱਠ ਪਾ ਜੱਫਾ ਫੇਰ ਆ ਬੜੇ ਚਿਰੀ ਸਹੇਲੀ ਲੱਭੀ। ਇਸੇ ਹੀ ਗੱਲ ਦਾ ਡਰ ਇਹੋ ਹੈ। ਜਿਹਾ ਬੰਦਾ ਅੱਗੇ ਨਹੀਂ ਟਕਰਿਆ ਸਾਨੂੰ ਇਸੇ ਹੀ ਗੱਲ ਦਾ ਡਰ ਹੈ। ਆ ਫੜੇ ਇਹ ਤੇ ਬੜਾ ਜਾਂਦੇ ਰੱਬ ਨੇ ਸਾਨੂੰ ਢੋਲ ਲਾਇਆ ਹੀ ਚੰਗੇ ਮਿਲੇ ਫਿਰ ਵਾਹ ਜੀ ਮਿਲ ਕੇ ਤੇ ਤੁਰ ਪਏ ਬਾਦਸ਼ਾਹ ਦੇ ਜਾ ਕੇ ਨਾ ਤੇ ਮਹਿਲਾਂ ਦੇ ਲਾਗੇ ਜਿਹੜੇ 1.5 ਪੈਲੀ ਖੜੋ ਗਏ ਨਾ ਜੀ ਉਹਨਾਂ ਆਖਿਆ ਫਿਰ ਅੱਜ ਬਾਦਸ਼ਾਹ ਨਾ ਲੁਕ ਜੀਏ ਵੇਲੀ ਆ। ਬਾਦਸ਼ਾਹ ਦੀ ਗਈ ਖਾਣੇ ਉਹ ਭੈਣ ਦੀ ਆ ਇਹ ਤੇ ਮੈਨੂੰ ਹੀ ਪੈ ਗਈ। ਉਹ ਹੁਣ ਬਾਦਸ਼ਾਹ ਕੋਲ ਬੋਲਿਆ ਤੇ ਉਹਨੇ ਆਖਿਆ ਲੁਕ ਤੇ ਤੁਸਾਂ ਪੈਣਾ ਹੈ। ਮੈਂ ਤੁਹਾਡੇ ਜ਼ੇਨ ਨੂੰ ਜਾਣਨਾ ਪਿਆ ਵੀ ਇਹ ਤੇ ਦੱਸ ਵੀ ਬਾਦਸ਼ਾਹ ਕੋਲ ਕੀ ਹੈ। ਹਾਂ ਉਹ ਅੱਗੋਂ ਬੋਲਿਆ ਉਹਨੇ ਆਖਿਆ ਬਾਦਸ਼ਾਹ ਦੀ ਕੋਲ ਤੈਨੂੰ ਹੁਣ ਮੈਂ ਦੱਸਾਂ ਜਿਹੜੇ ਕਮਰੇ ਵਿੱਚ ਬਾਦਸ਼ਾਹ ਤੇ ਬਾਦਸ਼ਾਹਜ਼ਾਦੀ ਸੌਂਦੇ ਆ ਨਾ ਉਸ ਕਮਰੇ ਦੀ ਦੀਵਾਰ ਕੁਤਬ ਵਾਲੀ ਵਾਹ ਉਹਦੇ ਵਿੱਚ ਆ ਪੱਕਾ ਗੱਲਾ
ਕੀ ਬਾਤ। ਉਹਦੇ ਵਿੱਚ 9 ਲਖੀਆ ਹਾਰ ਤੇ ਐਨੀ ਸਰਮਾਇਆ ਹੈ ਬਾਦਸ਼ਾਹ ਦੀ। ਆਪਾਂ ਉਹ ਲੈਣੀ ਆ ਅੱਜ। ਕੀ ਬਾਤ। ਬਾਦਸ਼ਾਹ ਦੀ ਗਈ ਖਾਨਿਓ। ਬਾਦਸ਼ਾਹ ਵੀ ਤੇ ਨਾਲ ਹੀ ਸੀ ਨਾ। ਉਹ ਤੇ ਨਾਲ ਹੀ ਉਹਨੂੰ ਹੁਣ ਆਪਣੇ ਉਹਨੇ ਘਰ ਦਾ ਪਤਾ ਇਹ ਤੇ ਸੀ। ਨਹੀਂ ਨਾ ਦੱਸਿਆ ਸੀ ਕਿ ਮੈਂ ਬਾਦਸ਼ਾਹ, ਉਹ ਵੀ ਕਾਲਾ ਬਣਿਆ ਸੀ ਉਹ ਤੇ ਨਾਲ। ਕਾਲਾ ਬਣ ਗਿਆ ਨਾ, ਉਹਨਾਂ ਨੂੰ ਪਤਾ ਸੀ ਬਾਦਸ਼ਾਹ, ਉਹ ਲੁਕੇ ਵੀ ਤਾਂ ਹੀ ਕਿ ਹਾਂ ਅੱਛਾ। ਬਾਦਸ਼ਾਹ ਦੀ ਗਈ ਖਾਨਿਓ ਵੀ ਐਨਾ ਜ਼ੇਵਰ ਵੀ ਹੈ ਤੇ 9 ਲਖੀਆ ਹਾਰ ਵੀ ਹੈ। ਜਿਨ੍ਹਾਂ ਬੁੱਝ ਲਿਆ ਛੱਡਣਾ ਇਹਨਾਂ ਕੋਈ ਨਹੀਂ। ਉਹ ਜਿਸਲੇ ਨਜ਼ਦੀਕ ਢੁੱਕੇ ਜੀ। ਤਾਂ ਉਹਨੇ ਆਖਿਆ ਹੁਣ ਜਾਂਦੇ ਪਏ ਹੋ ਤੇ ਇਹ ਤੇ ਦੱਸ ਉਹਨੂੰ ਤੇ ਦੂਸਰੇ ਨੂੰ ਪੁੱਛਦਾ ਵੀ ਪੈਰੂ। ਉਹਨੇ ਆਖਿਆ ਬਾਦਸ਼ਾਹ ਦੇ ਐਨੇ ਪੈਰੂ ਨੇ, ਠੀਕ ਹੈ। ਸਾਰੇ ਸੌਂ ਗਏ ਦੇ ਨੇ। ਕਾਲੇ ਰੰਗ ਦਾ ਪੈਰੂ ਹੈ, ਤੀਸਰੀ ਮੰਜ਼ਲ ਪੌੜੀਆਂ ਦੇ ਵਿੱਚ ਬੈਠਾ, ਉਹ ਜਾਗਦਾ ਪਿਆ। ਠੀਕ ਹੈ ਉਹ ਬਾਦਸ਼ਾਹ ਨੇ ਕੁੱਤਾ ਹੀ ਰੱਖਿਆ। ਠੀਕ ਹੈ ਬਾਦਸ਼ਾਹ ਦੀ ਗਈ ਖਾਨਿਓ ਤੇ ਭੈਣ ਚੋ ਜਿਹੜੇ ਮੁਲਾਜ਼ਮ ਰੱਖੇ ਦੇ ਨੇ ਪੈਰੂ, ਇਹ ਭੈਣ ਚੋ ਸਾਰੇ ਸੌਂ ਗਏ ਦੇ ਨੇ, ਹਾਂ ਉਹੋ ਹੀ ਜਾਗਦਾ ਪਿਆ। ਹੂੰ ਉਹਨੇ ਆਖਿਆ ਠੀਕ ਹੈ। ਉਹਨਾਂ ਜਾਗ ਵਾਲਾ ਕੀਤਾ ਕਮਰੇ ਨੂੰ। ਜਿਸਲੇ ਗੱਲੇ ਦੇ ਕੋਲ ਪਹੁੰਚੇ ਤੇ ਜਾਓ ਗਿੱਦੜ ਪਿਆ ਬੋਲੇ। ਹੂੰ ਗਿੱਦੜ ਆਏ ਹੁਣ। ਜੀ। ਬਾਦਸ਼ਾਹ ਖੜੋਤਾ ਦਾ ਤੇ ਪੁੱਛਦਾ, ਸੋਚਦਾ ਦਿਲ ਨਾਲ ਵੀ ਜੋ ਤੀਸਰਾ ਕੋਲ ਹੁੰਦਾ ਨਾ, ਹੂੰ ਤੇ ਉਹਨੂੰ ਪੁੱਛਦਾ ਵੀ ਇਹ ਕੀ ਆਂਦਾ ਪਿਆ। ਹਾਂ। ਮੈਨੂੰ ਤਾਂ ਹੁਣ ਸਮਝ ਨਹੀਂ ਆਉਂਦੀ ਪਈ। ਹੂੰ। ਖੈਰ ਜਿਸਲੇ ਉਹਨਾਂ ਗਲਾ ਕਰ ਲਿਆ ਤੇ ਉਹ ਅਨੜਾ ਪੈਰੂ ਨੂੰ ਇੱਕ ਬਾਦਸ਼ਾਹ ਨੇ ਆਉਂ ਕਰਕੇ ਨਕਮਾ ਜਿਹਾ ਪੈਰੂ ਨੂੰ ਕਹਾ ਭੈਣ ਹੀ ਆ ਵੇ ਝੁੱਗਾ ਭੱਜ ਗਿਆ ਸਾਲਿਓ ਤੁਸੀਂ ਸੌਂ ਰਹੇ ਜੋ। ਉਹ ਮੈਨੂੰ ਉਠਾ ਦੂਜੇ ਥਾਂ ਲਾਦ ਹੋ ਗਈ। ਚੋਰ ਐਂਡ ਵਕਤ ਕਮਰੇ ਦੇ ਵਿੱਚ ਤਿੰਨੇ ਦੇ ਤਿੰਨੇ ਫੜੇ ਗਏ। ਫੜੇ। ਉਹ ਬਾਦਸ਼ਾਹ ਨੂੰ ਨਸਾ ਤੇ ਜਿਸਲੇ ਗਿਆ ਤੇ ਅੱਗੇ ਬਾਦਸ਼ਾਹ ਜ਼ਾਦੀ ਬੂਹੇ 'ਚ ਖੜੋਤੀ। ਲੋਕਾਂ ਦਾ ਭਲਾ ਹੋਏ, ਸਾਡਾ ਝੁੱਗਾ ਬਚਾ ਲਿਆ। ਲੋਕੀ ਸਾਡੇ ਬੜਾ ਜਾਣਦੇ ਨੇ, ਸਾਨੂੰ ਬੜਾ ਜਾਣਦੇ, ਸਾਡਾ ਗੁਆਂਢ ਬੜਾ ਨੇਕ ਹੈ। ਬਾਦਸ਼ਾਹ ਨੇ ਵੀ ਉਹਨਾਂ ਕਿਹਾ ਉਹ ਤੂੰ ਕਿੱਥੇ ਹੀ ਗਿਆ ਦਾ ਉਲੂਆ ਅਕਲਦਿਆਂ ਨੇ, ਤੇਰਾ ਝੁੱਗਾ ਭੱਜ ਗਿਆ, ਤੂੰ ਕਿੱਧਰ ਫਿਰਨਾ ਪਿਆ। ਉਹਨਾਂ ਕਿਹਾ ਚੁੱਪ ਕਰ, ਮੈਂ ਭਲੋ ਸੋ ਭਲੀ ਵੇਖ ਕੇ ਆਵਾਂ। ਸਾਲਿਆ ਭਲੋ ਸੋ ਭਲੀ ਦਿਆ, ਤੇਰਾ ਝੁੱਗਾ ਭੱਜ ਗਿਆ ਤੇ ਤੂੰ ਆਨਾ ਪਿਆ। ਉਹ ਹੁਣ ਬਾਦਸ਼ਾਹ ਆਪਣੀ ਵੇਖੀ ਕਰੇ, ਉਹ ਬਾਦਸ਼ਾਹ ਆਪਣੀ ਵੇਖੀ। ਉਹਨਾਂ ਦੀ ਕਸ਼ਮਕਸ਼ ਨਾਲ ਰਾਤ ਲੰਘ ਗਈ। ਜੀ। ਬਾਦਸ਼ਾਹ ਨੇ ਆਰਡਰ ਕੀਤਾ ਵੀ ਉਹਨਾਂ ਨੂੰ ਖਾਣਾ ਸੋਹਣਾ ਦੇਣਾ, ਹੂੰ ਬਿਸਤਰੇ ਸੋਹਣੇ ਦੇਣੇ ਨੇ। ਉਹਨਾਂ ਨੂੰ ਮੰਜੀ ਬਿਸਤਰਾ ਦੇ ਕੇ ਖਾਣਾ ਦੇ ਕੇ ਤੇ ਉਹਨਾਂ ਨੂੰ ਸਵਾ ਦਿਓ। ਠੀਕ ਚੋਰ ਹੈ। ਮੇਰੇ ਹੀ ਆ ਨਾ, ਹਾਂ। ਮੈਂ ਉਹਨਾਂ ਨਾਲ ਜਾ। ਉਹ ਮੁਲਾਜ਼ਮ ਗਿਆ ਤੇ ਜਾ ਕੇ ਤੇ ਆਂਦਾ ਤੇ ਉਹ ਸਾਰੀ ਦੁਨੀਆ ਬੜੀ ਭੈੜੀ ਪਈ ਵੀ ਬਾਦਸ਼ਾਹ ਕੋਈ ਨਹੀਂ ਹੈ, ਹਾਂ ਚੋਰ ਚੋਰੀ ਤੋਂ ਫੜੇ ਗਏ। ਤੇ ਇਹ ਗੱਲ ਉਹਨਾਂ ਆਖੀ ਹੈ। ਉਹ ਸਾਰੇ ਘਰਾਂ ਵਾਲੇ ਘਰਾਂ ਨੂੰ ਚਲੇ ਗਏ। ਸਹੀ। ਬਾਦਸ਼ਾਹ ਆਪਣੇ ਕਮਰੇ 'ਚ ਗਿਆ, ਅੱਗੇ ਗਲਾ ਘਰ ਲਾਇਆ ਦਾ ਉਹਨਾਂ। ਉਹ ਬਾਦਸ਼ਾਹ ਦਾਦੀ ਆਂਦੀ, ਉਹਨਾਂ ਆਖਿਆ ਚੁੱਪ ਕਰ, ਬਕਵਾਸ ਨਾ ਕਰ, ਚੁੱਪ ਕਰ ਜਾ। ਅੱਛਾ। ਤੈਨੂੰ ਮੈਂ ਜਾਂਦਾ ਚੁੱਪ ਕਰ ਜਾ। ਸਹੀ। ਉਹ ਖੈਰ ਚੁੱਪ ਕਰੀ, ਸਵੇਰੇ ਉੱਠੇ, ਨਹਾਤੇ ਧੋਤੇ, ਜਾ ਕੇ ਬਾਦਸ਼ਾਹ ਨੇ ਕਚਹਿਰੀ ਲਾਈ। ਉੱਥੇ ਆ ਜਿਹੜਾ ਘੱਲਿਆ ਵਜ਼ੀਰ ਵੀ ਜਾ, ਜਿਹੜੇ ਚੋਰ ਫੜੇ ਤੇ ਉਹਨਾਂ ਨੂੰ ਆਖਣਾ ਕੁਛ ਨਹੀਂ, ਹੂੰ। ਝਿੜਕਣਾ ਨਹੀਂ, ਗਾਲ ਨਹੀਂ ਕਰਨੀ ਉਹਨਾਂ ਨੂੰ, ਸਹੀ ਹੈ। ਮਹਿਮਾਨਾਂ ਤੌਰ ਮੇਰੇ ਕੋਲ ਲੈ ਕੇ ਆਓ। ਉਹ ਹੁਣ ਤਿੰਨੇ ਕਚਹਿਰੀ ਦੇ ਵਿੱਚ ਪਹੁੰਚ ਗਏ। ਠੀਕ ਹੈ। ਉਹ ਬਾਦਸ਼ਾਹ ਅੱਗੋਂ ਬੋਲਿਆ ਤੇ ਆਖਣ ਲੱਗਾ ਵੀ ਤੂੰ ਵੀ ਸੱਚਾ ਹੈ। ਹੂੰ। 9 ਲਖੀਆ ਹਾਰ ਵੀ ਤੇ ਦੀਵਾਰ ਵੀ ਤੂੰ ਵੀ ਸੱਚਾ, ਸਹੀ। ਤੂੰ ਪੈਰੂ ਵਾਲਾ ਤੂੰ ਵੀ ਸੱਚਾ। ਠੀਕ ਹੈ। ਹੁਣ ਤੂੰ ਦੱਸ ਵੀ ਜਿਸਲੇ ਤੁਸੀਂ ਉਹ ਮਾਲ ਦੇ ਕੋਲ ਪਹੁੰਚੇ ਹੋ ਹੂੰ। ਤੇ ਉਹ ਬੋਲਦਾ ਪਿਆ ਸੀ ਗਿੱਦੜ, ਉਹ ਕੀ ਆਂਦਾ ਪਿਆ ਸੀ? ਆ ਗੱਲ ਅਸਲ ਹੈ। ਵਾਹ। ਉਹ ਦੱਸ। ਉਹ ਅੱਗੋਂ ਬੋਲਿਆ, ਉਹਨੇ ਆਖਿਆ ਸਰਕਾਰ ਗਿੱਦੜ ਇਹ ਗੱਲ ਆਂਦਾ ਪਿਆ ਸੀ ਤੇਰੇ ਕੁੱਤੇ ਨੂੰ ਹੂੰ। ਕਿ ਤੂੰ ਇਸ ਘਰ ਦਾ ਟੁੱਕਰ ਖਾਨਾ ਤੇ ਤੇਰੇ ਮਾਲਕ ਦਾ ਝੁੱਗਾ ਭੱਜ ਗਿਆ। ਤੇ ਬੋਲਦਾ ਕਿਉਂ ਨਹੀਂ ਪਿਆ? ਆ ਉਹ ਬੋਲ, ਟੁੱਕਰ ਲਾਲ ਤੇਰੇ ਜੇ ਕਰ। ਮਾਲਕ ਦਾ ਝੁੱਗਾ ਭੱਜ ਗਿਆ ਹੀ ਤੇ ਤੂੰ ਬੋਲਦਾ ਕਿਉਂ ਨਹੀਂ ਪਿਆ ਟੁੱਕਰ ਖਾਦਾ ਇਸ ਘਰ ਦਾ? ਵਾਹ ਜੀ ਵਾਹ। ਅੱਗੋਂ ਇਹ ਕੁੱਤਾ ਕੀ ਆਂਦਾ ਪਿਆ ਸੀ? ਇਹ ਕੁੱਤਾ ਅੱਗੋਂ ਇਹ ਜਵਾਬ ਦਿੰਦਾ ਪਿਆ ਵੀ ਘਰ ਵਾਲੇ ਨਾਲ ਹੋ ਕੇ ਹਾਏ ਬਣਾਉਂਦੇ ਹਾਏ ਨੇ, ਹਾਏ। ਮੈਂ ਪਵਾਂ ਕਿਹਨੂੰ ਤੇ ਛੱਡਾਂ ਕਿਹਨੂੰ? ਨਤੀਜਾ ਖੇਜ਼ ਗੱਲ ਹੈ। ਘਰ ਵਾਲੇ ਨਾਲ ਹੋ ਕੇ ਝੁੱਗਾ ਬਣਾਉਂਦੇ ਨੇ, ਮੈਂ ਪਵਾਂ ਕਿਹਨੂੰ ਤੇ ਪਵਾਂ ਛੱਡਾਂ ਕਿਹਨੂੰ? ਕਿਹਨੂੰ? ਸਾਈਂ ਤੇ ਨਾਲ ਸੀ। ਸਾਈਂ ਦੇ ਨਾਲ ਸੀ। ਹਾਂ। ਉਹਨੇ ਕਿਹਾ ਬਹਿ ਜਾਓ। ਉਹ ਜਿਹੜਾ ਸੀ ਨਾ ਗਿੱਦੜ ਦੀ ਜਿਹੜੀ ਬੋਲੀ ਸਮਝਦਾ, ਉਹਨੂੰ ਵੱਡਾ ਵਜ਼ੀਰ ਬਣਾਤਾ। ਵਾਹ ਜੀ ਵਾਹ। ਉਹ ਜਿਹੜਾ ਉਦੋਂ ਛੋਟਾ ਸੀ, ਜਿਹੜਾ ਜਾਣਦਾ ਸੀ ਜੀ। ਕਿ ਕਿੰਨੇ ਪੈਰੂ, ਜੀ। ਉਹਨੂੰ ਉਹਦੇ ਤੋਂ ਛੋਟਾ ਜਿਹੜਾ ਜਾਣਦਾ ਹੈ ਵੀ ਬਾਦਸ਼ਾਹ ਦਾ ਐਨੀ ਮਾਇਆ ਤੇ ਐਨਾ 9 ਲਖੀਆ ਹਾਰ, ਹਾਂ। ਉਹਨੇ ਆਖਿਆ ਆ ਜਾ ਹੁਣ ਜੇ ਵਜ਼ਾਰਤ ਲੈਣੀ ਤੇ ਲੈ ਲੈ। ਲੈ ਲੈ ਵਜ਼ਾਰਤ। ਉਹਦੇ ਮੇਰੇ ਰੰਗੇ ਸੀ ਨਾ ਟੁੱਕਰ ਪੋਜ। ਉਹਨੇ ਕਿਹਾ ਜਾਓ ਸਾਰੇ ਹੀ, ਜਾਓ ਦਫਾ ਹੋ ਜਾਓ, ਮੈਨੂੰ ਤੁਹਾਡੀ ਕੋਈ ਲੋੜ ਨਹੀਂ। ਵਾਹ ਬਾਬਾ ਜੀ ਵਾਹ। ਵਾਹ ਜੀ। ਗੱਲਾਂ ਚੋਂ ਗੱਲਾਂ ਤੇ ਪਿੰਡਾਂ ਚੋਂ ਰਾਹ ਹਾਂ। ਹੈ। ਹਾਂ। ਇਹ ਗੱਲ ਤੇ ਕਰਬਲਾ ਦੇ ਵਿੱਚ ਵੀ ਭਾਈ ਇਕਬਾਲ ਗੱਲ ਹੀ ਸੀ। ਬੜਾ ਮਜ਼ਾ ਆਇਆ ਜੀ ਮਾਸ਼ਾਅੱਲਾ। ਇਹਸਣ ਚੌਧਰੀ ਉੱਥੇ ਵੀ ਮੁਹੰਮਦ ਤੇ ਇਸਾਕ ਸਮਝ ਲਾ ਅਹਿਮਦ ਗੱਲ ਹੀ ਗੁੱਜਰ ਸੀ। ਸਾਹਿਬ, ਗੱਲ ਹੀ ਸੀ ਜੀ, ਗੱਲ ਹੀ ਸੀ। ਉੱਥੇ ਵੀ ਤੇ ਨਤੀਜਾ ਖੇਜ਼ ਗੱਲ ਹੈ ਕਿ ਜਦੋਂ ਨਾਲ ਆਪ ਬੰਦਾ ਸ਼ਾਮਿਲ ਹੋਵੇ ਤੇ ਫਿਰ ਪਾਰੇਦਾਰ ਕਿਹਨਾਂ ਜਿਹੜਾ ਨੂੰ? ਜੋ ਵੀ ਹੁੰਦਾ ਪਿਆ ਜੀ। ਅਸੀਂ ਨਾਲ ਆ, ਬਿਲਕੁਲ ਘਰ ਵਾਲੇ ਅਸੀਂ ਆਪ ਬਣਾਉਣ ਡੇ ਇਦਾਂ ਹੀ ਹੈ। ਜੋ ਵੀ ਵੇਖ ਲਓ।